मार लेन गए तो सिखा ने समझ भी हमला करता डंगर छट फसलों से। अच्छा ये अगले हिले हुए थे, ये गए 5-4 बंदे, उन्होंने गोली चलाती। गोली चलाई भाई दे फिर लगी। ਤੁਹਾਡੇ ਭਾਈ ਦੇ हाँ ਕੀ ਨਾਂ ਸੀ ਉਹਨਾਂ ਦਾ? सरदार ਅੱਛਾ ਤੁਹਾਡੇ ਤੋਂ ਵੱਡੇ ਸੀ? बड़ी पुची ਹੂੰ धुंदा हरगना पर ਹਾਂਜੀ सुहावी ਹੂੰ मुस्काबाद। ਸਹੀ। ਕਿੰਨੀ ਉਮਰ ਸੀ ਤੁਹਾਡੀ 47 ਵੇਲੇ? 20 साल 20 साल। कहता बकदौरा खड़ा, एक हाथ बादशाह एक हाथ तलवार। कहता उन्हें बाज मार, उन्होंने बाज मारी। कहने लग्या भी मेरी जान निकली जाती है, मैं शराब का कुछ पैदा कर। अच्छा कहता चाहो जी वो रुख पुट्टे गए, वो रुख पुट्टे गए। अच्छा उन्हें क्या सिख ने? सिख ने और रुख पुटे गए, पुट्टे गए, यारी खत्म हो गई। खत्म हो गई। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਤੇ ਬਜ਼ੁਰਗੋ ਤੁਹਾਡੀ ਸ਼ਾਦੀ ਕਿਹੜੇ ਪਿੰਡ ਹੋਈ ਸੀ? महान ਮਹਾਨ। महान ਮਹਾਨ। ਤੇ ਵੱਡੇ ਭਾਈ ਦੀ ਕਿੱਥੇ ਸ਼ਾਦੀ ਹੋਈ ਸੀ? दोहां इकट्ठी हुए ਇੱਕ घਰ 'ਚ ਹੀ? एक घर। ਇਹ ਨਾਲ ਹੀ ਸੀ ਪਿੰਡ ਕੇ ਦੂਰ ਸੀ? कोई 7 कोस ਕਿਵੇਂ ਗਈ ਸੀ ਜੰਜ ਚੇਤਾ? रास ढग्गियां वाली रास थी। ਢੱਗਿਆਂ ਵਾਲੀ गड्ढे ਗੱਡੇ ਸਨ। ਅੱਛਾ ਉਹਨਾਂ ਦੇ ਉੱਤੇ ਤੇ ਤੁਸੀਂ ਵੀ ਉਹਦੇ ਉੱਤੇ ਸੀ? ਕਿੰਨੇ ਦਿਨ ਬਰਾਤ ਰਹਿੰਦੀ ਸੀ ਉਦੋਂ ਉੱਥੇ? 3 दिन रहिंदी सी। एक दिन जान, ਹਾਂਜੀ। एक दिन रहना, 3 दिन चलना। ਤੇ ਵਾਲੇਕੁਮ ਬਜ਼ੁਰਗੋ। वालेकुम सलाम। ਬਜ਼ੁਰਗੋ ਕੀ ਨਾਮ ਹੈ ਤੁਹਾਡਾ? गफार ਤੁਹਾਡੇ ਵਾਲਦ ਸਾਹਿਬ ਦਾ? मुंशी खां ਮੁਨਸ਼ੀ ਖਾਨ। ਦਾਦਾ ਜੀ ਦਾ? बरकतुली ਬਰਕਤ ਅਲੀ। ਕਿਹੜੀ ਕੌਮ ਹੈ ਆਪਣੀ? राजपुर ਕਿਹੜੀ ਗੋਤ? बार। ਵਾਰ। ਸਹੀ ਹੋ ਗਿਆ। ਪੁਰਾਣੇ ਵੇਲੇ ਦੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲੋਂ, ਤੁਹਾਡੀ ਜਵਾਨੀ ਦੀਆਂ ਤੇ ਬਚਪਨ ਦੀਆਂ। ਕਿਹੜਾ ਪਿੰਡ ਸੀ ਆਪਣਾ? लोहारी ਹਾਂਜੀ लोहारी। ਲੋਹਾਰੀ ਇੰਡੀਆ ਦੇ ਵਿੱਚ। हाँ ਤੇ ਤਹਿਸੀਲ ਕਿਹੜੀ ਸੀ ਇਹਦੀ? सरंद ਸਰੰਦ। ਤੇ ਜ਼ਿਲ੍ਹਾ? जिला रियासत पटियाला। ਰਿਆਸਤ ਪਟਿਆਲਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ किहदे नाल? ਤੁਹਾਡੇ ਪਿੰਡ ਦੇ? साढ़े पिंड दे नाल बड़े पिंड से 4 चफेरे ना 10 पुची ਹੂੰ धुंदा हरगना पर ਹਾਂਜੀ सुहावी ਹੂੰ मुस्काबाद। ਸਹੀ। ਕਿੰਨੀ ਉਮਰ ਸੀ ਤੁਹਾਡੀ 47 ਵੇਲੇ? 20 साल 20 ਸਾਲ। ਇਹਦਾ ਮਤਲਬ ਫੁੱਲ ਜਵਾਨ ਸੀ ਤੁਸੀਂ। जवान थे, सब पता। ਕਿੰਨੇ ਭਾਈ ਸੀ ਤੁਸੀਂ? 2 ਦੂਸਰੇ ਭਾਈ ਦਾ ਕੀ ਨਾਂ ਸੀ? सरदार ਸਤਾਰ। ਤੇ ਤੁਹਾਡੇ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਸੀ? चमार सी ਹਾਂਜੀ ते लोहार सी। ਹਾਂਜੀ। 2 घर लोहारां दे सी, ਅੱਛਾ बाकी चमार सी ते 2-3 घर माछियां दे सी। ਅੱਛਾ ਬਾਕੀ बाकी राजपूत। ਸਾਰੇ ਰਾਜਪੂਤ ਸੀ। ਪਿੰਡ ਕਿੱਡਾ ਕੁ ਸੀ? ਛੋਟਾ ਸੀ ਕਿ ਵੱਡਾ ਸੀ? आ पिंड ਇਹ ਪਿੰਡ ਤੇ ਤੁਹਾਡਾ ਜਿਹੜਾ ਬੜਾ ਵੱਡਾ ਪਿੰਡ ਹੈ। इन्ने ਇਹ ਹੁਣ ਕਿਹੜਾ ਪਿੰਡ ਹੈ ਜਿੱਥੇ ਬੈਠੇ ਹੋ? पखड़े वाले। ਪਖੜੇ वाली। ਸਹੀ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? इक्को से ਇੱਕ ਮਸਜਿਦ ਸੀ। ਕਿਹੜੀ ਸਾਈਡ ਤੇ? पहाड़ पासे ਪਹਾੜ ਪਾਸੇ। ਤੇ ਸਕੂਲ ਹੈ ਸੀ ਪਿੰਡ ਦੇ ਵਿੱਚ? नहीं ढूंढते सी स्कूल। ਤੁਸੀਂ ਪੜਨ ਜਾਂਦੇ ਰਹੇ ਹੋ? नहीं मैं ਨਹੀਂ ਪੜੇ। ਸਹੀ ਹੋ ਗਿਆ। ਤੇ ਸਿੱਖਾਂ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? साढ़े आले द्वारा सिखा के पिंड थे 10 पिंड थे। ਕਿਹੜੇ ਕਿਹੜੇ? धुंदा ਹਾਂ ते पुची ਹੂੰ थाबड़ा ਸਹੀ। ते 10 पिंड थे ਅੱਛਾ साढ़े। 10 ਪਿੰਡ ਸੀ। ਤੁਹਾਡੇ ਪਿੰਡ ਦੀ ਲੰਬੜਦਾਰੀਆਂ ਕਿੰਨੀਆਂ ਸੀ? 2 ਕੀ ਨਾਂ ਸੀ ਲੰਬੜਦਾਰਾਂ ਦੇ? एक नूर मोहम्मद से, ਹਾਂਜੀ
ਇੱਕ ਦਾ ਨਾਂ ਅਜੀਤ ਸੀ। ਅਜ਼ੀਜ਼ ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਖੂਹ ਵੀ ਹੈ ਸੀ? ਪਿੰਡ ਦੇ ਵਿੱਚ ਖੂਹ ਚਮਾਰਾਂ ਹਾਲ ਸੀ। ਹਾਂਜੀ, ਚਮਾਰਾਂ ਚਮਾਰਾ ਹਾਲ ਸੀ। ਹਾਂ, ਤੇ ਤੁਹਾਡੇ ਆਪਣੇ ਪਾਣੀ ਪੀਣ ਵਾਸਤੇ ਕਿਹੜੇ ਸੀ ਖੂਹ? ਉਹ ਸਾਰੇ ਕੋਈ 2 ਪੈਲੀਆਂ ਹਾਸ਼ਮੇ ਸੀ। ਅੱਛਾ, ਪੈਲੀਆਂ 'ਚ ਕਿਹੜੇ ਕਿਹੜੇ ਖੂਹ ਸੀ? ਕੀ ਨਾਂ ਸੀ ਉਹਨਾਂ ਦੇ ਡੇਰਿਆਂ ਦੇ? ਇੱਕ ਦਾ ਮੀਨੇ ਵਾਲਾ ਸੀ ਸਾਡਾ ਖੂਹ। ਹਾਂਜੀ, ਸਾਡਾ ਖੂਹ ਸੀ ਮੀਨੇ ਵਾਲਾ। ਮੀਮੇ ਵਾਲਾ। ਹਾਂ, ਇਹ ਕਿਹੜੀ ਸਾਈਡ ਤੇ ਸੀ? ਇਹ ਸੀ ਬਹਿੰਦੇ ਪਾਸੇ। ਅੱਛਾ, ਲਹਿੰਦੇ ਪਾਸੇ। ਤੁਹਾਡੀ ਜ਼ਮੀਨ ਸਾਰੀ ਲਹਿੰਦੇ ਪਾਸੇ ਸੀ? ਬਹਿੰਦੇ ਪਾਸੇ। ਸਹੀ ਹੋ ਗਿਆ। ਤੇ ਬਾਕੀ ਹੋਰ ਖੂਹਾਂ ਦੇ ਨਾਂ ਚੇਤਾ ਹਾਂ, ਦੱਸੋ। ਨਵਾਂ ਖੂਹ, ਰਮਾਨੀ ਵਾਲਾ ਖੂਹ, ਹਾਂਜੀ। ਬਰੋਟੇ ਵਾਲਾ ਖੂਹ ਤੇ ਕਬਰਾਂ ਵਾਲਾ ਖੂਹ। ਸਹੀ। ਮੇਲਾ ਵੀ ਲੱਗਦਾ ਸੀ ਪਿੰਡ ਦੇ ਵਿੱਚ? ਨਹੀਂ, ਮੇਲਾ ਸਿੱਖਾਂ ਦੇ ਪਿੰਡ ਲੱਗਦਾ ਦਾ ਮਾੜੀ ਦਾ। ਅੱਛਾ, ਤੁਸੀਂ ਜਾਂਦੇ ਸੀ ਵੇਖਣ ਮੇਲਾ? ਹਾਂ ਬਹੁਤ ਵੱਡਾ ਮੇਲਾ ਲੱਗਦਾ ਸੀ। ਹਾਂ, ਕੀ ਕੀ ਤੁਸੀਂ ਵੇਖਿਆ ਉੱਥੇ ਮੇਲੇ 'ਚ? ਬਸ ਉੱਥੇ ਇਹ ਦੁਕਾਨਾਂ ਦੁਕਾਨਾਂ ਹੁੰਦੀਆਂ। ਘੋਲ ਕੁਸ਼ਤੀ ਹੁੰਦੀ ਸੀ, ਕਬੱਡੀ ਜਾਂ ਛਿੰਝ ਪੈਂਦੀ ਸੀ? ਨਹੀਂ, ਨਹੀਂ ਸੀ ਪੈਂਦੀ। ਸਹੀ ਹੋ ਗਿਆ। ਇਹ ਦੱਸੋ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਉਸ ਤੋਂ ਪਹਿਲੇ ਤੁਹਾਡੇ ਬਜ਼ੁਰਗ ਉੱਥੇ ਵਾਹੀ ਕਰਦੇ ਸੀ ਜਾਂ ਕੀ ਕਰਦੇ ਸੀ? ਵਾਹੀ ਕਰਦੇ ਸੀ। ਕਿਵੇਂ ਦੀ ਜ਼ਮੀਨ ਸੀ ਉਹ? ਜ਼ਮੀਨ ਬੜੀ ਕੀ ਚੰਗੀ। ਕੀ ਉਗਦਾ ਸੀ? ਕਮਾਦ ਵੇਵਾ ਹੁੰਦਾ ਸੀ, ਕਪਾਹ, ਮਰਚਾਂ। ਸਹੀ। ਜ਼ਮੀਨ ਕਦਰ ਕੋਈ ਨਹੀਂ ਸੀ। ਜ਼ਮੀਨ ਬਹੁਤ ਵਧੀਆ ਜ਼ਮੀਨ ਸੀ। ਅੱਛਾ, ਜ਼ਮੀਨ ਭਾਰੀ ਸੀ। ਭਾਰੀ। ਨਾਲ ਨਹਿਰ ਨੂਰ ਵੀ ਲੱਗਦੀ ਸੀ ਕਿ ਨਹੀਂ? ਨਹੀਂ, ਨਹਿਰ ਸਾਤੇ ਬਾਅਦ ਨਿਕਲੀ ਆ। ਅੱਛਾ, ਬਾਅਦ ਚੋਂ ਨਿਕਲੀ। ਸਰਵੇ ਸਾਰੇ ਹੁੰਦੇ ਲੱਗੇ ਆ। ਨਹਿਰ ਸਾਤੇ ਬਾਅਦ ਨਿਕਲੀ। ਅੱਛਾ ਅੱਛਾ। ਸਭ ਨੂੰ ਜ਼ਿਆਦਾ ਜ਼ਮੀਨ ਕਿਹਦੀ ਸੀ ਪਿੰਡ ਦੇ ਵਿੱਚ? ਹਾਂਜੀ, ਸਭ ਨੂੰ ਜ਼ਿਆਦਾ ਜ਼ਮੀਨ ਕਿਹਨਾਂ ਦੀ ਸੀ ਪਿੰਡ ਦੇ ਵਿੱਚ? ਸਭ ਤੋਂ ਜ਼ਿਆਦਾ ਸੀ ਉਹਦੀ ਚਿਸ਼ਤੀ ਦੀ, ਚਿਸ਼ਤੀ। ਉਹ ਵੀ ਰਾਜਪੂਤ ਸੀ? ਰਾਜਪੂਤ। ਗੋਤ ਸਾਰੇ ਪਿੰਡ ਦੀ ਇੱਕ ਹੀ ਸੀ? ਇੱਕ ਅੱਛਾ, ਇੱਕ ਹੀ ਸੀ। ਤੇ ਹੋਰ ਰਾਜਪੂਤਾਂ ਦੇ ਪਿੰਡ ਹੈ ਸੀ ਨੇੜੇ? ਛੋਟਾ ਪਿੰਡ ਸੀ ਜਿਵੇਂ ਆ ਪਖੜੇ ਵਾਲੇ ਨਾ। ਹਾਂਜੀ। ਇਹ ਨੇੜੇ ਆ, ਉਹ ਬਾਬਾ ਦੂਰ ਸੀ ਅੱਛਾ, ਉਹ ਵੀ ਤੁਹਾਡੀ ਗੋਤ ਦੇ ਹੀ ਸਨ ਰਾਜਪੂਤ? ਸਾਡੇ ਕੋਲ। ਸਹੀ ਹੋ ਗਿਆ। ਸੀ ਚਮਾਰਾਂ ਦੇ ਨਾਂ ਚੇਤਾ ਨੇ? ਆਹੋ, ਕੀ ਕੀ ਨਾਂ ਸੀ? ਇੱਕ ਦੇ ਨਾਂ ਸੀ ਅਤਰਾ। ਅਥਰਾ? ਹਾਂ, ਅਤਰਾ। ਤੇ ਬਕਸਾ, ਬਸੰਤਾ। 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 ਸਹੀ ਹੋ ਗਿਆ। ਤੇ ਜਿਹੜੇ ਲੁਹਾਰ ਸੀ ਉਹ ਸਿੱਖ ਹਿੰਦੂ ਸਨ ਲੁਹਾਰ? ਹਾਂ, ਹਿੰਦੂ। ਉਹਨਾਂ ਦਾ ਕੀ ਨਾਮ ਸੀ? ਬਾਬੂ ਫਕੀਰੀਆ। ਸਹੀ। ਇਹਨਾਂ ਦੇ ਕਿੱਧਰਲੀ ਸਾਈਡ ਤੇ ਘਰ ਸਨ? ਇਹਨਾਂ ਦੇ ਦੱਖਣ ਪਾਸੇ। ਤੁਹਾਡਾ ਘਰ ਪੱਕਾ ਸੀ ਕਿ ਕੱਚਾ ਸੀ? ਪੱਕਾ। ਪੱਕਾ ਸੀ। ਕਿੰਨੇ ਕਮਰੇ ਸੀ? ਕਮਰਾ ਇੱਕੋ ਹੀ ਸੀ, ਡਿਊਟੀ ਸੀ ਤੇ ਦਲਾਨ ਸੀ। ਕਿਹੜੀ ਸਾਈਡ ਤੇ ਸੀ ਪਿੰਡ ਦੇ ਵਿੱਚ ਘਰ? ਵਿਚਕਾਰ ਸੀ। ਵਿਚਕਾਰ। ਤੇ ਆਲੇ ਦੁਆਲੇ ਵੀ ਪੱਕੇ ਮਕਾਨ ਸੀ ਕਿ ਕੱਚੇ ਸੀ? ਪੱਕੇ। ਕਿਹਦਾ ਸੀ ਸਭ ਤੋਂ ਵੱਡਾ ਘਰ ਪਿੰਡ ਦੇ ਵਿੱਚ? ਸਭ ਤੋਂ ਵੱਡਾ ਕੰਮ ਸੀ ਸਾਡੇ ਬਾਬੇ ਦਾ, ਦਬਾਵ ਦੇ ਦਾ। ਅੱਛਾ, ਪੱਕਾ ਸੀ? ਪੱਕਾ। ਛੋਟੀ ਇੱਟ ਦਾ ਸੀ ਕਿ ਵੱਡੀ ਇੱਟ ਦਾ? ਛੋਟੀ। ਛੋਟੀ ਇੱਟ ਦਾ। ਸਹੀ ਹੋ ਗਿਆ। ਕੋਈ ਬੋਰਡ ਦਾ ਬੂਟਾ ਵਗੈਰਾ ਵੀ ਲੱਗਾ ਸੀ ਪਿੰਡ ਦੇ ਵਿੱਚ? ਬੋਰਡ ਸਾਰੇ ਬੇਦੀਆਂ ਦੇ ਅੱਗੇ ਸੀ। ਬੋਰਡ ਬਹੁਤ ਭਾਰਾ ਪੁਰਾਣਾ ਬੋਰਡ। ਅੱਛਾ, ਬੋਰਡ ਲੱਗਾ ਸੀ। ਸਹੀ ਹੋ ਗਿਆ। ਵਿਆਹ ਸ਼ਾਦੀਆਂ ਵੇਖੀਆਂ ਉੱਥੇ? ਹਾਂ। ਆਪਣੀ ਹੋਸ਼ 'ਚ? ਹਾਂ। ਕਿੱਥੇ ਕਿੱਥੇ ਜੰਜਾਂ ਜਾਂਦੀਆਂ ਸੀ ਜ਼ਿਆਦਾ ਜਿਹੜੇ ਤੁਸੀਂ ਵੇਖੇ? ਬਸ 6-7 ਕੋ ਤੇ ਬੇਲੋਂ ਜਿਹੜੀ ਰਿਸ਼ਤੇਦਾਰੀਆਂ ਸੀ। ਅੱਛਾ, ਤੁਹਾਡੇ ਨਾਨਕੇ ਕਿਹੜੀ ਜਗ੍ਹਾ ਤੇ ਬੈਠੇ ਸੀ? ਹਾਂ, ਨਾ ਮਾਹੌਣ। ਹਾਂਜੀ, ਮਾਹੌਣ। ਮਹਾਨ। ਇਹ ਨੇੜੇ ਸੀ ਪਿੰਡ? ਉਹ 7 ਕੋ ਬਾਅਦ। ਸਹੀ ਹੋ ਗਿਆ। ਦੁਕਾਨਾਂ ਹੈਗੀਆਂ ਸੀ ਵਿੱਚ? ਦੁਕਾਨਾਂ ਥੀਆਂ। ਹੈਗੀਆਂ ਸੀ। ਕੌਣ ਕਰਦੇ? ਖੱਤਰੀ ਕਰਦੇ ਸੀ ਕਿ ਮੁਸਲਮਾਨ? ਖੱਤਰੀ। ਕੀ ਨਾਂ ਸੀ ਦੁਕਾਨ ਵਾਲੇ ਦਾ? ਸੀਤਾ। ਸੀਤਾ। ਇੱਕ ਹੀ ਦੁਕਾਨ ਸੀ? ਜੀਵਾ। 2 ਦੁਕਾਨਾਂ। ਅੱਛਾ, 2 ਦੁਕਾਨਾਂ, ਜੀਵਾ ਤੇ ਸੀਤਾ। 3 ਤੀਆਂ। ਇੱਕ ਪਿਆਰੇ ਜੀ। ਅੱਛਾ, ਪਿਆਰੇ ਦੀ। ਸਹੀ। ਤੁਹਾਡੇ ਆਲੇ ਦੁਆਲੇ ਪਿੰਡਾਂ ਦੇ ਯਾਰ ਹੈਗੇ ਸੀ ਕੋਈ? ਹਾਂ। ਆਲੇ ਦੁਆਲੇ ਪਿੰਡਾਂ 'ਚ ਜਾਂਦੇ ਸੀ ਤੁਸੀਂ? ਨਹੀਂ, ਮੈਂ ਨਹੀਂ ਗਿਆ। ਕੋਈ ਯਾਰ ਬੇਲੀ ਸਿੱਖਾਂ ਦਾ ਮੁੰਡਾ? ਨਹੀਂ। ਨਹੀਂ ਸੀ ਹੈ। ਇਹ ਦੱਸੋ ਹੁਣ ਜਦੋਂ ਜਾੜੇ ਹੋਏ ਪਏ ਕਿੱਦਾਂ ਪਤਾ ਲੱਗਾ ਤੁਹਾਡੇ ਬਜ਼ੁਰਗਾਂ ਨੂੰ ਜਾਂ ਕਿੱਦਾਂ ਤੁਸੀਂ ਉੱਥੋਂ ਉੱਠੇ ਆਪਣੇ ਪਿੰਡੋਂ? ਉਹ ਸਾਰੇ ਸੀ ਬਸੀ ਪਠਾਨ। ਉਹ ਰਾਤ ਦੇ 12 ਵਜੇ ਉਹਨੇ ਬੰਦੇ ਕੱਢੇ
ਵੀ ਜਾ ਕੇ ਦੁਆਰੀ ਵਾਲਿਆਂ ਨੂੰ ਕਹੋ ਵੀ ਆ ਜਾਣ, ਸਵੇਰੇ ਮਾਰੇ ਜਾਣਾ, ਹਮਲਾ ਹੋ ਜਾਣਾ। ਅੱਛਾ। ਉਹ ਰਾਤ ਦੇ 12 ਵਜੇ ਆਏ, ਉਹਨਾਂ ਨੇ ਆ ਕੇ ਅੰਜ ਕਰਿਆ ਉਹਨਾਂ ਨੇ ਹਾਂਜੀ। ਇੱਕ ਬੰਦੇ ਨੂੰ ਵੀ ਸਵੇਰੇ ਤੁਸੀਂ ਤੁਹਾਡੇ ਤੇ ਹਮਲਾ ਹੋ ਜਾਣਾ। ਅੱਛਾ। ਬਸ ਫਿਰ ਬੋਲਦਾ ਕੋਈ ਨਹੀਂ, ਅੰਜੇ ਹੀ ਠਾ ਰਹੇ ਫਿਰ ਸਾਰੇ, ਜਿਵੇਂ ਪੈ ਤੇ ਉਵੇਂ ਉੱਠ ਕੇ ਤੁਰ ਪਏ ਸਾਰੇ, ਤੁਰ ਪਏ। ਪੂਰਾ ਪਿੰਡ ਹੀ। ਕੋਈ ਨਹੀਂ, ਕਿੱਧਰ ਨੂੰ ਗਏ ਫਿਰ ਤੁਸੀਂ? ਅਸੀਂ ਸ਼ਹਿਰ ਨੂੰ ਕਿਹੜੇ ਸ਼ਹਿਰ? ਬਸੀ। ਅੱਛਾ, ਬਸੀ। ਆਪਣਾ ਸਮਾਨ ਵਗੈਰਾ ਚੁੱਕਿਆ ਪਿੰਡੋਂ? ਕੋਈ ਸ਼ਹਿਰ ਨਹੀਂ ਚੁੱਕੀ। ਨਗਦੀ ਮਾਲ ਵੀ ਸਾਡਾ ਉੱਥੇ ਰਹਿ ਗਿਆ ਸੀ। ਤੇ ਜਦੋਂ ਫਿਰ ਗਏ ਨਾ ਸ਼ਹਿਰ, ਹਾਂਜੀ, ਉੱਥੇ ਕਰਫਿਊ ਲੱਗਿਆ ਤਾਂ ਕਬਰਸਤਾਨ 'ਚ ਬਹਿ ਗਏ। ਅੱਛਾ। ਉਹ ਭਾਈ ਸਾਡਾ ਵੱਡਾ ਆਖਣ ਲੱਗਿਆ ਮਾਂ ਨੂੰ ਵੀ ਮਾਂ ਕੋਈ ਪੈਸਾ ਦਿੰਦਾ, ਕਹਿੰਦੀ ਪੁੱਤ ਫਲਾਣੇ ਸਾਨੂੰ ਦੱਬਿਆ ਹੋਇਆ ਟੁੰਬਾ ਵੀ, ਅੱਛਾ। ਨਗਦੀ ਮਾਲ ਵੀ। ਕਹਿੰਦਾ ਫਿਰ ਉਹ ਇੱਥੇ ਖਾਣਾ ਪਿਆ, ਉਹਨੇ ਬੰਦੇ 5-4 ਤਿਆਰ ਕਰੇ ਰਾਤ ਨੂੰ। ਅੱਛਾ। ਉਹ ਤਿਆਰ ਕਰੇ ਵੀ ਸਮਾਨ ਦੇ ਆਈਏ ਮਾਦ। ਹਾਂਜੀ ਹਾਂਜੀ। ਉਹ ਗਾਂ ਗੁੱਜਰੀਆਂ ਸੀ ਇਸ ਤਰ੍ਹਾਂ ਸੜਕ ਦੇ ਨਾਲ, ਗੁੱਜਰਾਂ ਦੇ ਘਰ। ਅੱਛਾ, ਗੁੱਜਰਾਂ ਦੇ। ਅੱਛਾ। ਉਹ ਮਾਈਆਂ ਵਡੇਰੀਆਂ ਰਹਿ ਗਈਆਂ ਪਿੰਡ ਤੁਹਾਡੀਆਂ? ਗੁੱਜਰਾਂ ਦੀਆਂ ਆਖਣ ਲੱਗੀਆਂ ਪੁੱਤ ਆ ਜਾਓ, ਅਸੀਂ ਸੇਵੀਆਂ ਪਕਾਉਂਦੇ ਆ। ਅੱਛਾ। ਉਹਨਾਂ ਨੇ ਹੁੱਕਾ ਭਰ ਦਿੱਤਾ ਤੇ ਸੇਵੀਆਂ ਪਕਾਉਣ ਲੱਗ ਗਿਆ, ਦਿਨ ਚੜ ਗਿਆ। ਤੇ ਸਿੱਖਾਂ ਨੇ ਸਮਝ ਹਮਲਾ ਕਰਤਾ। ਅੱਛਾ, ਇਹ ਵੀ ਉੱਥੇ ਪਹੁੰਚ ਗਏ ਤੁਹਾਡੇ ਭਾਈ ਹੋਣੀ ਵੀ? ਹਾਂ, ਉੱਥੇ ਪਹੁੰਚ ਗਏ ਨਾ। ਅੱਛਾ। ਤੇ ਮਾਰ ਲੈਣ ਗਏ ਤੇ ਉਹ ਸਿੱਖਾਂ ਨੇ ਸਮਝ ਵੀ ਹਮਲਾ ਕਰਤਾ, ਡੰਗਰ ਛੱਡ ਤੇ ਫਸਲਾਂ 'ਚ। ਅੱਛਾ। ਇਹ ਅਗਲੇ ਹਿਲੇ ਹੋਏ ਤੇ ਇਹ ਗਏ 5-4 ਬੰਦੇ, ਉਹਨਾਂ ਨੇ ਗੋਲੀ ਚਲਾਤੀ। ਗੋਲੀ ਚਲਾਏ ਭਾਈ ਦੇ ਫਿਰ ਲੱਗੀ। ਤੁਹਾਡੇ ਭਾਈ ਦੇ? ਹਾਂ। ਕੀ ਨਾਂ ਸੀ ਉਹਨਾਂ ਦਾ? ਸਰਦਾਰ। ਅੱਛਾ, ਤੁਹਾਡੇ ਤੋਂ ਵੱਡੇ ਸੀ? ਵੱਡੇ। ਸ਼ਾਦੀशुदा ਸੀ ਉਹ? ਹਾਂ, ਮੈਂ ਵੀ ਸ਼ਾਦੀशुदा ਸੀ। ਤੁਹਾਡੀ ਵੀ ਉੱਥੇ ਸ਼ਾਦੀ ਹੋਈ ਸੀ? ਹਾਂ। ਇਹ ਵੀ ਪੁੱਛਦੇ ਤੁਹਾਡੀ ਸ਼ਾਦੀ ਦੇ ਬਾਰੇ ਵੀ। ਅੱਛਾ, ਜਦੋਂ ਉਹਨਾਂ ਦੇ ਉੱਤੇ ਗੋਲੀ ਵੱਜੀ, ਹਾਂਜੀ, ਉਹਨਾਂ ਦੇ ਨਾਲ ਜਿਹੜੇ ਬੰਦੇ ਸੀ ਉਹਨਾਂ ਦਾ ਕੀ ਬਣਿਆ? ਉਹ ਬੰਦੇ ਆਖਣ ਲੱਗੇ ਵੀ ਤੈਨੂੰ ਚੱਕ ਦਈਏ। ਹਾਂ। ਉਹ ਕਹਿੰਦਾ ਮੈਨੂੰ ਚੱਕੋ ਨਾ, ਮੈਨੂੰ ਕਿਤੇ ਕਮਾਦ ਵਿੱਚ ਸਿੱਟ ਦਿਓ ਤੇ ਤੁਸੀਂ ਆਪਣੀ ਜਾਨ ਬਚਾਓ। ਅੱਛਾ। ਉਹ ਕਹਿਣ ਲੱਗੇ ਵੀ ਨਹੀਂ, ਸਾਨੂੰ ਕਿਆ ਪਤਾ ਲੱਗਣਾ ਕਿਵੇਂ ਜਾਨ ਨਿਕਲੀ ਆ। ਉਹਨਾਂ ਨੇ ਫਿਰ ਮਗਰ ਪਿੱਛੇ ਪਾ ਦਿਆ। ਮਗਰ ਪਿੱਛੇ ਪਾ ਦਿਆ। ਅੱਛਾ, ਪਾ ਲਿਆਂਦਾ। ਹਾਂ। ਵਾਪਸ ਕੈਂਪ 'ਚ? ਨਾ, ਪਿੰਡ। ਅੱਛਾ, ਪਿੰਡ 'ਚ। ਪਿੰਡ 'ਚ। ਅੱਛਾ, ਉੱਥੇ ਫਿਰ ਗੱਡਾ ਕੋਈ ਨਾ, ਗੱਡੇ ਸਾਰੇ ਕੰਮੀਆਂ ਨੇ ਗੇਰ ਦਿੱਤੇ ਛੱਪੜਾਂ 'ਚ। ਅੱਛਾ। ਇੱਕ ਗੱਡਾ ਦਿਖਿਆ ਇੰਨੀ ਕੁ ਬੜੀ, ਉਹ ਗੱਡਾ ਕੱਢਿਆ, ਜੋਗ ਦੇ ਗਏ ਫੈਸਲਾਬਾਦ ਤੇ ਅਸੀਂ 3000 ਦੀ ਉਹ ਜਮਾਨੇ। ਅੱਛਾ, ਉਦੋਂ ਲਈ ਸੀ? ਹਾਂ, ਉਹ ਯੋਗ ਜੋੜੀ। ਫਿਰ ਗੱਡੇ ਪਰ ਨਾ ਕੋਈ ਬੈਠੇ। ਬਾਬਾ ਮੇਜ਼ਬਾਨ ਕਹਿੰਦਾ ਮੈਂ ਬੈਠਾ। ਸਿੱਖ ਸਵਾਣੇ ਸਿੱਖ ਆਲੇ ਦੁਆਲੇ ਸਿੱਖ ਹੋ ਗਏ? ਸਿੱਖ ਸਾਰੇ ਸਵਾਣੇ 'ਚ ਸਿੱਖ ਨਜ਼ਰ ਆਵੇ। ਅੱਛਾ। ਇੱਕ ਬਰਛਾ, ਇੱਕ ਤਲਵਾਰ ਉਹਨਾਂ ਦੇ ਕੋਲ, ਕਦੇ ਕੋਲ। ਤੇ ਬਾਬਾ ਮੇਜ਼ਬਾਨ ਆਖਣ ਲੱਗਿਆ ਪੁੱਤ ਤੂੰ ਤਾਂ ਮਰਿਆ, ਸਾਨੂੰ ਵੀ ਮਾਰਤਾ। ਅੱਛਾ। ਉਹਦਾ ਯਾਰ ਸੀ ਬਖਤੌਰਾ, ਉਹਦਾ ਨਾਂ ਸੀ ਸਿੱਖ ਦੇ। ਹਾਂਜੀ। ਕਹਿੰਦਾ ਬਖਤੌਰਾ ਖੜਾ, ਇੱਕ ਹੱਥ 'ਚ ਬਾਦਸ਼ਾਹ, ਇੱਕ ਹੱਥ 'ਚ ਤਲਵਾਰ। ਕਹਿੰਦਾ ਉਹਨੂੰ ਬਾਜ਼ ਮਾਰ। ਉਹਨੂੰ ਬਾਜ਼ ਮਾਰੀ। ਕਹਿਣ ਲੱਗਿਆ ਵੀ ਮੇਰੀ ਜਾਨ ਨਿਕਲੀ ਜਾਂਦੀ ਆ, ਮੈਨੂੰ ਸ਼ਰਾਬ ਦਾ ਘੁੱਟ ਪੈਦਾ ਕਰ। ਅੱਛਾ। ਕਹਿੰਦਾ ਚਾਹ ਵੀ ਉਹ ਰੁੱਖ ਪੁੱਟੇ ਗਏ। ਉਹ ਰੁੱਖ ਪੁੱਟੇ ਗਏ। ਅੱਛਾ, ਉਹਨੇ ਕਿਹਾ ਸਿੱਖ ਨੇ? ਸਿੱਖ ਨੇ। ਉਹ ਰੁੱਖ ਪੁੱਟੇ ਗਏ, ਯਾਰੀ ਖਤਮ ਹੋ ਗਈ। ਉਹ ਸੂਬੇਦਾਰ ਸੀ ਹਾਂਜੀ ਸਿੱਖ। ਉਹਨੂੰ ਡੱਕ ਲਾਉਂਦਾ ਤਾਂ ਉਹਦੇ ਕੋਲੋਂ ਜਾਣ ਸ਼ਰਾਬ ਸ਼ਰੂਬ ਪੀਂਦਾ ਸੀ ਨਾ ਭਾਈ ਤੁਹਾਡਾ? ਹਾਂ। ਅੱਛਾ। ਉਹ ਕਹਿੰਦਾ ਵੀ ਤੂੰ ਇਹਦੇ ਕੋਲ ਨਾ ਜਾਇਆ ਕਰ, ਇਹ ਬੇਘਰਾ ਸਿੱਖ ਹੈ। ਤੂੰ ਜਿਹੜੀ ਚੀਜ਼ ਖਾਣੀ ਪੀਣੀ ਹੁੰਦੀ ਆ, ਤੇਰੀਆਂ ਚਾਚੀਆਂ ਬੈਠੀਆਂ ਇਹਨਾਂ ਤੋਂ ਦੇ ਦੇ। ਅੱਛਾ। ਉਹ ਡੱਕਦਾ ਰਿਹਾ, ਨਾ ਮਿਲਿਆ। ਉਹ ਜਿਸ ਵਾਰ ਅੱਬਾ ਨੇ ਬਚਾਉਣੇ ਸੀ,
ਉਹ ਛਾਲ ਮਾਰ ਕੇ ਬਕਤੌਰਾ ਪਰਾਂ ਹੋ ਗਿਆ। ਉਹ ਦੇਖਦਾ ਸੀ, ਉਹ ਜਥੇਦਾਰ ਸੀ। ਕੌਣ ਜਥੇਦਾਰ ਸੀ? ਹਾਂ, ਜਿਹੜਾ ਚਾਚੇ ਦਾ ਮੁੰਡਾ। ਜਿਹੜਾ ਆਰਡਰ ਉਹਨੇ ਦੇਣਾ ਸੀ ਨਾ, ਉਹ ਸਿੱਖਾਂ ਨੇ ਕਰ ਕੋਈ ਦਿੱਤਾ। ਨਾਂ ਚੇਤਾ ਉਸ ਜਥੇਦਾਰ ਦਾ? ਹਾਂ, ਨਾਂ ਚੇਤਾ ਉਹਦਾ? ਨਹੀਂ ਉਹਦਾ ਅੱਛਾ, ਨਾਂ ਨਹੀਂ ਚੇਤਾ। ਸੂਬੇਦਾਰ ਕਹਿੰਦੇ। ਅੱਛਾ, ਸੂਬੇਦਾਰ ਕਹਿੰਦੇ ਸੀ ਉਹਨੂੰ। ਹਾਂ, ਤੇ ਉਹ ਅੱਧਾ ਨੇ ਬਚਾਉਣੇ ਸੀ, ਉਹ ਛਾਲ ਮਾਰ ਕੇ ਪਰੇ ਹੋ ਗਿਆ ਬਚਾਉਣਾ। ਉਹ ਹਾਂਜੀ। ਦੇਖਦਾ ਸੀ, ਉਹ ਆ ਗਿਆ। ਆ ਕੇ ਕਹਿਣ ਲੱਗਿਆ ਕਿ ਆਗਾਂ ਦਾ ਚੌਧਰੀ ਕਹਿੰਦਾ ਸ਼ਰਾਬ ਦਾ ਕੁਛ ਚਾਹੀਦਾ ਦਾ। ਅੱਛਾ। ਉਹ ਸਿੱਖ ਖਾਨੇ ਦੇ ਵਿੱਚ ਉਹਨੇ ਫਿਰ ਆਂਦੀ ਝੰਡੀ ਕਰੀ, ਸਾਨੂੰ ਫਿਰ ਸੜਕ 'ਚ ਰਾਹ ਦੇ ਦਿੱਤਾ। ਅੱਛਾ। ਕੋਈ ਸਿੱਖ ਸਾਡਾ ਜਿਹੜੇ ਵੀ ਆ ਮੁਲਕ ਫਿਰਦਾ ਸਿੱਖਾਂ ਦਾ। ਗੋਲੀ ਇਹਦੇ ਵੱਜੀ ਸੀ ਭਾਈ ਤੁਹਾਡੇ ਦੇ? ਹਾਂ, ਗੋਲੀ ਵੱਜੀ। ਤੇ ਜਿਹੜੀਆਂ ਉੱਥੇ ਰਹਿ ਗਈਆਂ ਸੀ ਪਿੰਡ ਗੁੱਜਰਾਂ ਦੀਆਂ ਮਾਈਆਂ, ਹਾਂ, ਉਹਨਾਂ ਦਾ ਕੀ ਬਣਿਆ? ਉਹ ਆ ਗਈਆਂ ਸੀ। ਉਹ ਵੀ ਨਾਲ ਹੀ ਆ ਗਈਆਂ ਸੀ ਇਹਨਾਂ ਦੇ? ਅੱਛਾ। ਤੇ ਉਹ ਫਿਰ ਆਖਣ ਲੱਗਿਆ ਵੀ ਆ ਜਾਓ। ਉਹਨੇ ਝੰਡੀ ਇੱਧਰ ਨੂੰ ਤੇ ਇੱਧਰ ਨੂੰ ਕਰੀ, ਰਾਹ ਦੇ ਦਿੱਤਾ ਉਹਨਾਂ ਨੇ। ਹਾਂਜੀ। ਸਿੱਖ ਉੱਧਰ ਵੀ ਖੜ ਗਏ, ਇੱਧਰ ਵੀ ਖੜ ਗਏ। ਅੱਛਾ। ਕਦਾ ਟੋਰੋ ਕੱਢਾ। ਗੱਡੇ ਦੇ ਵਿੱਚ ਕਿੰਨੇ ਬੰਦੇ ਸੀ? ਥੇ 3-4 ਬੰਦੇ। ਅੱਛਾ, ਜਿਹੜੇ ਪਿੰਡ ਗਏ ਸੀ ਵਾਪਸ? ਹਾਂ। ਅੱਛਾ, ਆਪਣਾ ਸਮਾਨ ਲਿਆਂਦਾ ਪਿੰਡੋਂ? ਨਾ, ਕੋਈ ਸ਼ੈ ਨਹੀਂ ਚੱਕੀ। ਜਦੋਂ ਗਏ ਗੋਲੀ ਵੀ ਖਾਲੀ, ਸਮਾਨ ਵੀ ਨਹੀਂ ਲਿਆਂਦਾ? ਨਾ, ਹੋਸ਼ ਨਹੀਂ ਰਹੀ ਫਿਰ। ਅੱਛਾ। ਸਿੱਖ ਫਿਰਦਾ ਸੀ ਥਾਣੇ 'ਚ। ਉਹ ਤਾਂ ਫਿਰ ਆਪਣੀ ਜਾਨ ਦੀ ਭੇਜਦੀ ਨਾ। ਅੱਛਾ। ਮਾਰ ਤਾਂ ਕਿਨੇ ਚੱਕਣਾ। ਲਓ ਜੀ, ਉਹ ਭਾਈ ਚਲੇ ਗਏ। ਜਿਸ ਉਹਨਾਂ ਦਾ ਪਿੰਡ ਸੀ ਇਸ ਤਰ੍ਹਾਂ, ਆ ਸੜਕ, ਅੱਧਾ ਪਿੰਡ ਸੜਕ ਦੇ ਇੱਧਰ ਸੀ, ਅੱਧਾ ਪਿੰਡ ਸੜਕ ਦੇ ਉੱਧਰ ਸੀ। ਸਿੱਖਾਂ ਦਾ? ਸਿੱਖਾਂ ਦਾ ਵਿਚਕਾਰ ਨੂੰ ਸੜਕ ਸੀ। ਸਵਾਣਾ ਪਿੰਡ? ਹਾਂ, ਧੁੰਦਾ। ਧੁੰਦਾ। ਹਾਂ। ਅੱਛਾ। ਤੇ ਉਹ ਉੱਥੇ ਜਾ ਕੇ ਜਦ ਪਿੰਡ ਗਏ, ਕਹਿੰਦਾ ਇੱਥੇ ਖਿਲਾਰ ਦੋ ਗੱਡਾ। ਜਦੋਂ ਉਹਨੇ ਕਿਹਾ ਵੀ ਇੱਥੇ ਖਿਲਾਰ ਦੋ ਗੱਡਾ, ਨਿਕਲ ਕੇ ਸਾਰਿਆਂ ਨੇ ਜਾ ਵੀ ਹੁਣ ਮਾਰ ਦੇਣਗੇ। ਹਾਂ, ਉਹ ਭਾਈ ਗੱਡਾ ਖਿਲਾਰਿਆ। ਇਸ ਤਰ੍ਹਾਂ ਬੈਠਕਾਂ ਦੇ ਅੱਗੇ ਹੁੰਦੇ ਚੌਂਤਰੇ। ਹਾਂਜੀ। ਉੱਥੇ ਮੰਜੀਆਂ ਬੈਠੀਆਂ ਜੇ, ਕਹਿੰਦਾ ਇੱਥੇ ਬਹਿ ਜਾਓ। ਕਿਹਨੇ ਕਿਹਾ ਹੈ? ਉਹਨੇ ਸੂਬੇਦਾਰ ਨੇ, ਜਿਹੜਾ ਜਥੇਦਾਰ ਸੀ? ਹਾਂ, ਵੀ ਇੱਥੇ ਬਹਿ ਜਾਓ। ਬਹਿ ਗਏ। ਜਾ ਕੇ ਰੋਟੀਆਂ ਦਾ ਟੋਕਰਾ ਲਿਆਇਆ ਤੇ ਦੋਣਾ ਦੁੱਧ ਦਾ ਲਿਆਇਆ, ਨਾਲ ਖਾਣ ਸਾਲਣ ਛੋਲਣ ਲਿਆ। ਕਹਿੰਦਾ ਬਾਓ ਖਾਓ, ਖਬਰਾਂ ਤੁਹਾਡੀ ਕੱਦੀ ਖਾਧੀ ਹੈ ਰੋਟੀ। ਅੱਛਾ। ਕਹਿੰਦਾ ਕਿਸੇ ਨੇ ਸ਼ਾਇਦ ਮੂੰਹ ਲਾਇਆ ਨਹੀਂ, ਕਿਸੇ ਨਾ ਰੋਟੀ। ਸਾਰੇ ਡਰੇ ਹੋਏ ਸਨ। ਡਰੇ ਹੋਏ ਨਾ ਦੁੱਧ ਨੂੰ। ਕਹਿੰਦਾ ਬਈ ਤੁਹਾਡੀ ਮਰਜ਼ੀ ਹੈ, ਫਿਰ ਚਲੋ ਤੋੜੋ ਗੱਡਾ। ਗੱਡਾ ਤੋੜ ਲਿਆ। ਅੱਛਾ, ਉਹ ਬੰਦਾ ਠੀਕ ਸੀ, ਇਹਦਾ ਮਤਲਬ ਸੂਬੇਦਾਰ? ਹਾਂ, ਖਾਨਦਾਨੀ ਬੰਦਾ। ਤੇ ਉਹ ਗੱਡਾ ਤੋੜ ਲਿਆ। ਦਬਲੀ ਦੀ ਸਰਾਂ ਬਾਜਦੀ ਸੀ ਸ਼ਹਿਰੋਂ ਬਾਰ-ਬਾਰ। ਕਹਿੰਦਾ ਬਈ ਇੱਥੇ ਸਾਨੂੰ ਆਰਡਰ ਹੈ, ਗਾਂ ਸਾਨੂੰ ਸ਼ਹਿਰ 'ਚ ਆਰਡਰ ਨਹੀਂ ਜਾਣ ਦਾ। ਅੱਛਾ। ਬੋਝੇ 'ਚ ਹੱਥ ਮਾਰਿਆ। ਬੋਝੇ 'ਚ ਹੱਥ ਮਾਰ ਕੇ 3000 ਰੁਪਇਆ ਬੋਝੇ 'ਚੋਂ ਨਿਕਲਿਆ ਉਸ ਵੇਲੇ? ਉਹਦੇ ਸੂਬੇਦਾਰ ਦੇ। ਅੱਛਾ। ਕਹਿੰਦਾ ਲੈ ਜਾਓ ਜੀ, ਤੁਹਾਡੇ ਕੋਲ ਆਇਆ ਕੁਛ ਨਹੀਂ ਤੇ ਕੁਛ ਇੱਥੇ ਖਾਣਾ ਪੀਣਾ ਵੀ ਹੋਣਾ। ਬੜੀ ਗੱਲ ਹੈ ਜੀ, ਬੜੀ ਗੱਲ ਹੈ। ਮੀਆਂ ਆਖਣ ਲੱਗਿਆ ਵੀ ਸਰਦਾਰ ਤੇਰਾ ਬੜਾ ਸ਼ੁਕਰ ਹੈ, ਸਾਨੂੰ ਬਚਾ ਕੇ ਦਿਆ ਤੇ ਤੂੰ ਪਾਦਾ ਬੋਝੇ 'ਚ। 3 ਵਾਰੀ ਬੋਝੇ 'ਚੋਂ ਕੱਢ ਕੇ ਉਹਨੂੰ ਦਿੱਤੇ, 3 ਵਾਰੀ ਉਹਨੇ ਬੋਝੇ 'ਚ ਪਾਏ ਸੂਬੇਦਾਰ ਨੂੰ। ਕਹਿੰਦਾ ਹੁਣ ਇੱਥੇ ਕੋਈ ਖਾਣਾ ਵੀ ਤਾਂ ਹੈ ਤੁਸੀਂ। ਅੱਛਾ। ਲੈ ਜੀ, ਕਹਿੰਦਾ ਮੈਂ ਕੱਲ੍ਹ ਨੂੰ ਫੇਰ ਆਊਂਗਾ, ਹੋਰ ਦੇ ਆਊਂਗਾ ਮੈਂ। ਅੱਛਾ। ਕਹਿੰਦਾ ਹੋਰ ਦੇ ਆਊਂਗਾ ਮੈਂ। ਤੇ ਮੀਆਂ ਆਖਣ ਲੱਗੇ ਵੀ ਨਾ, ਆਪ ਵੀ ਤੇਰੇ ਬੜੀ ਮਿਹਰਬਾਨੀ ਹੈ। ਉਹ 3000 ਸਾਡੇ ਕੋਲ ਦੇ ਗਿਆ। ਉਹ 3000 ਤੱਕ? 3000 ਦੇ ਗਿਆ। ਬੜੀ ਗੱਲ ਹੈ ਜੀ। ਉਹ ਚੰਗੇ ਵਾਲੇ, ਅਗਰ ਮਾੜੇ ਸਨ ਤੇ ਚੰਗੇ ਵੀ ਬੜੇ ਸਨ। ਹਾਂ, ਕਈ ਲੋਕ ਚੰਗੇ ਵੀ ਸਨ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਉਹਨਾਂ ਦੇ ਨਾਲ। ਤੇ ਉਹ ਯੋਗ ਸੀ 3000 ਦੀ ਦੇ ਗਏ ਸੀ ਫੈਸਲਾਬਾਦ ਤੇ। ਜੋਗ ਜਿਹੜੀ ਯੋਗ ਸੀ ਬੜੀ ਅਨਾਮੀ। ਉਹ ਸਿੱਖ ਮਗਰ ਜਦ ਪਾਣੀ ਪਿਲਾਉਣ ਤੇ ਛੱਪੜਾਂ ਨਾਲ ਕੋਈ ਲੋਕ ਨਹੀਂ। ਅੱਛਾ। ਉਹ ਛੱਪੜ ਸੀ ਦਬਲੀ ਜੀ ਸਰਾਂ ਦੇ ਕੋਲ।
ਬਾਰ-ਬਾਰ ਸ਼ਹਿਰ ਤੋਂ ਅੱਛਾ ਉੱਥੇ ਦਾ ਪਾਣੀ ਪਿਲਾਉਣ ਜਾਣਾ, ਸਿੱਖਾਂ ਦੇ ਮੇਰੇ ਮਗਰ ਚੱਲ ਜਾਣਾ ਤੁਹਾਡੇ ਜੋ ਖੋਣ। ਅੱਛਾ ਜੋਗ ਕੌਣ? ਭਾਈ ਆਖਣ ਲੱਗਾ ਵੀ ਮੈਂ ਤਾਂ ਮਰਿਆ ਹੋਇਆ ਹੈ, ਵੀ ਤੈਨੂੰ ਵੀ ਮਾਰ ਦੇਣਗੇ, ਛੱਡ ਦੇ ਜੋਗ ਨੂੰ। ਮੈਂ ਕਿਹਾ ਨਹੀਂ, ਮੈਂ ਰਾਈਆਂ ਦੇ ਨਾਲ ਜਾਣਾ। ਕਿਹਨਾਂ ਦੇ? ਰਾਈਆਂ ਦੇ ਨਾਲ, ਸ਼ਹਿਰ ਵਾਲਿਆਂ ਦੇ। ਅੱਛਾ। ਤੇ ਪੱਠੇ ਲਿਆਉਣੇ, ਜੋਗ ਨੂੰ ਪਾ ਦੇਣੇ। ਪਾਏ ਹੋਏ ਉਹ ਫਿਰ ਇੱਕ ਬਾਬਾ ਮੇਰੇ ਵਰਗਾ ਕਹਿਣ ਲੱਗਿਆ, ਪੁੱਤ ਗੱਲ ਸੁਣ, ਮੈਂ ਡਰਦਾ ਜਾਵਾਂ ਨਾ। ਅੱਛਾ। ਕਹਿੰਦਾ ਮੈਂ ਮਾਰਦਾ ਨਹੀਂ, ਮੇਰੀ ਗੱਲ ਸੁਣ। ਮੈਂ ਚਲਿਆ ਗਿਆ ਉਹਦੇ ਕੋਲ, ਕਹਿੰਦਾ ਜੋਗ ਤੁਸੀਂ ਛੱਡ ਜਾਣੀ ਆ ਤੇ ਤੁਸੀਂ ਪੈਸੇ ਦੇ ਦਿਓ, ਜੋਗ ਦੇ ਦਿਓ। ਅੱਛਾ ਪੈਸੇ ਲੈ ਲਓ, ਜੋਗ ਦੇ ਦਿਓ। ਜੋਗ ਦੇ ਦਿਓ, ਰਸੀਦ ਬਣਾ ਦਿਓ। ਮੈਂ ਕਿਹਾ ਅੱਛਾ ਬਾਬਾ, ਕਰ ਲਵਾਂ, ਤੈਨੂੰ ਸਲਾਹ ਕਰਕੇ ਦੱਸਾਂਗੇ। ਅੱਛਾ। ਕਹਿੰਦਾ ਮੈਂ ਇੱਥੇ ਹੀ ਹੋਊਂਗਾ, ਉਹ ਸੜਕ ਦੇ ਬੂਟੇ, ਅੱਛਾ, ਉਹਨਾਂ ਦੇ ਵਿੱਚੋਂ ਬਹਿੰਦਾ ਸੀ। ਕਿਹਨਾਂ ਦੇ ਵਿੱਚ? ਸੜਕ ਦੇ ਬੂਟੇ ਸੀ। ਡੇਰਾ ਜਿਵੇਂ ਥੋੜਾ ਜਿਹਾ। ਅੱਛਾ। ਉਹ ਦਾ ਜੀ ਮੈਂ ਭਾਈ ਨਾਲ ਕਰੀ ਗੱਲ, ਉਹਨੇ ਕਿਹਾ ਚਲੋ ਠੀਕ ਹੈ, ਮੈਂ ਰਸੀਦ ਬਣਾ ਦਿੰਦਾ। ਅੱਛਾ, ਉਹਨਾਂ ਨੇ ਕਿਹਾ ਦੇ ਦਿਓ। ਉਹ ਦੇ ਦਿਓ। ਉਹ ਬਾਬਾ ਆਖਣ ਲੱਗਿਆ ਰਸੀਦ ਬਣਾ ਦਿਓ, ਰੁਪਈਆ 3000 ਦੇ ਦਿਓ। 3000 ਲੈ ਲਓ। ਰਸੀਦ ਬਣਾਤੀ, 3000 ਉਹਨੇ ਦੇ ਦਿੱਤਾ, ਜੋਗ ਉਹ ਲੈ ਗਿਆ। ਜੋਗ ਦਾ? ਹਾਂ। ਚੰਗੇ ਟਕੇ ਸਨ। ਢੱਗੇ ਕੁੜੀ ਜਾਵੇ ਨੇਰ ਦੇ ਢੱਗੇ ਸੀ, 3000 ਦੇ ਉਸ ਜ਼ਮਾਨੇ 'ਚ। ਅੱਛਾ, ਉਹ ਖਰੀਦ ਲਿਆ ਉਹਨਾਂ ਨੇ। ਉਹ ਫਿਰ ਤੁਸੀਂ ਕੈਂਪ 'ਚ ਹੀ ਰਹੇ? ਅਸੀਂ ਸ਼ਹਿਰ ਰਹੇ ਨਾ, ਕੋਈ ਮੇਰਾ ਖਿਆਲ ਮਹੀਨਾ। ਕੀ ਖਾਂਦੇ ਸੀ? ਨਾ ਤੁਹਾਡੇ ਕੋਲ ਪੈਸਾ ਸੀ ਉਸ ਵੇਲੇ, ਸਿਰਫ ਉਹ 3000 ਰੁਪਈਆ ਸੀ ਜਿਹੜਾ ਦਿੱਤਾ ਉਹਨਾਂ ਨੇ। 6000 ਹੋ ਗਿਆ ਨਾ ਫਿਰ। 6000 ਹੋ ਗਿਆ। ਉਹ ਫਿਰ ਸੌਦਾ ਸੌਦਾ ਦੇ ਆਉਣਾ, ਖਾ ਲੈਣਾ। ਮਹੀਨਾ ਰਹੇ, ਮਹੀਨੇ ਦੇ ਬਾਅਦ ਫਿਰ ਰੌਜਿਆਂ ਦੇ ਕੰਪ ਦੇ ਵਿੱਚ ਉਹਨਾਂ ਨੂੰ, ਸ਼ਹਿਰ ਵਾਲਿਆਂ ਨੂੰ ਗੱਡੀ ਲੱਗ ਗਈ ਤੇ ਪਿੰਡਾਂ ਵਾਲਿਆਂ ਨੂੰ ਫਿਰ ਉੱਥੇ ਕਰ ਦਿੱਤਾ ਰੌਜਿਆਂ 'ਚ। ਕਿਹੜੇ ਰੋਜ਼ਿਆਂ 'ਚ? ਸਰਹੰਦ। ਅੱਛਾ, ਸਰਹੰਦ। ਉਹ ਕਹਿੰਦੇ ਬੜਾ ਭਾੜਾ ਰੋਜ਼ਾ ਸੀ ਉੱਥੇ ਬਜ਼ੁਰਗਾਂ ਦਾ। ਬੜਾ ਭਾਰਾ। ਉੱਥੇ ਹੀ ਸਾਰਾ ਕੈਂਪ ਇਕੱਠਾ ਹੋ ਗਿਆ ਉੱਥੇ ਸੀ। ਹੀ ਹੋ ਗਿਆ ਫਿਰ ਇਕੱਠਾ। ਉੱਥੇ ਰਹੇ ਅਸੀਂ 10-15 ਦਿਨ। ਉਹ ਫਿਰ ਕਾਫਲਾ ਸਾਡਾ ਪੈਦਲ ਤੋਂ। ਕਹਿੰਦੇ ਉੱਥੇ ਹਮਲਾ ਨਹੀਂ ਕਰਦੇ ਸਿੱਖ? ਨਾ, ਜਿਹੜਾ ਅੱਗੇ ਆਉਂਦਾ ਸੀ ਇੰਨਾ ਹੋ ਜਾਂਦਾ ਸੀ। ਉੱਥੇ ਤਾਕਤ ਨਹੀਂ ਸੀ ਕਿਸੇ ਦੀ, ਇੰਨਾ ਬਜ਼ੁਰਗ ਕਰਨ ਵਾਲਾ। ਅੱਛਾ। ਉਹ ਲੈ ਜੀ ਫਿਰ ਸਾਡਾ ਕਾਫਲਾ ਪੈਦਲ ਤੋਂ। ਪੈਦਲ ਤੁਰਿਆ? ਪੈਦਲ। ਤੁਹਾਡੇ ਕੋਲ ਤੇ ਜੋਗ ਵੀ ਨਹੀਂ ਰਹੀ, ਗੱਡਾ ਵੀ ਨਹੀਂ ਰਿਹਾ, ਫਿਰ ਕਦਨਾ ਤੁਰਦੇ ਹੀ? ਤੇ ਇਹਦੇ ਰਿਸ਼ਤੇਦਾਰ ਸੀ ਸਲੀਮ ਦੇ। ਹਾਂਜੀ? ਸਲੀਮ ਦੇ ਰਿਸ਼ਤੇਦਾਰਾਂ ਕੋਲ ਸੀ ਗੱਡਾ। ਅੱਛਾ। ਉਹ ਫਿਰ ਅਸੀਂ ਮਾਈ ਬੁੜੇ ਨੂੰ ਗੱਡੇ 'ਤੇ ਬਿਠਾ ਦੇਣਾ। ਇਹਨੂੰ ਗੱਡੇ 'ਤੇ ਬਿਠਾਤਾ? ਮਾਈ ਬੁੜੇ ਨੂੰ। ਅੱਛਾ, ਮਾਈ ਬੁੜੇ ਨੂੰ ਗੱਡੇ 'ਤੇ ਬਿਠਾ ਦੇਣਾ ਸੀ ਤੁਰ ਕੇ। ਲਓ ਜੀ, ਦਾਖਾਂ ਦਾ ਪੜਾਅ ਆ ਗਿਆ। ਦਾਖਾਂ ਪਹੁੰਚੇ? ਦਾਖਾਂ ਪਹੁੰਚ ਗਏ। ਉੱਥੇ ਪਿਓ ਸਾਡਾ ਫੌਤ ਹੋ ਗਿਆ। ਕੀ ਬਿਮਾਰ ਸਨ? ਜਦੋਂ ਗੋਲੀ ਲੱਗੀ ਨਾ ਭਾਈ ਦੇ। ਹਾਂਜੀ। ਹੌਦ ਦੇ ਨਾਲ ਫਿਰ ਉਹ ਫਿਰ ਤੇ ਭਾਈ ਠੀਕ ਹੋ ਗਿਆ ਸੀ? ਭਾਈ ਠੀਕ ਹੋ ਗਿਆ ਸੀ। ਗੋਲੀ ਕੱਢੀ ਗਈ ਸੀ? ਹਾਂ, ਗੋਲੀ ਨਿਕਲ ਗਈ ਨਾ ਪਾਰ। ਅੱਛਾ, ਪਾਰ ਹੋ ਗਈ ਸੀ। ਪਾਰ ਹੋ ਗਈ ਸੀ, ਆਂਦਾ ਬਚ ਗਈਆਂ। ਅੱਛਾ। ਆਂਦਾ ਫਿਰ ਤੇ ਉਹ ਫਿਰ ਉੱਥੇ ਸ਼ਹਿਰ ਮੁਸਲਮਾਨਾਂ ਦੀਆਂ ਦੁਕਾਨਾਂ ਸੀਆਂ, ਉਹ ਫਿਰ ਦਵਾਈ ਦੇ। ਅੱਛਾ, ਸਹੀ। ਉਸ ਤੋਂ ਬਾਅਦ ਫਿਰ ਅੱਗੇ ਕਿੱਥੇ ਪੜਾਓ ਪਿਆ ਜਿੱਥੇ ਤੁਹਾਡੇ ਵਾਲਾ ਸਾਹਿਬ ਫੌਤ ਹੋਏ? ਦਾਖਾਂ ਦਾ ਪੜਾਓ। ਉੱਥੇ ਫੌਤ ਹੋ ਗਏ। ਅੰਮ੍ਰਿਤਸਰ ਤੇ ਇੱਕ ਪੜਾਓ ਪਿਛਾਂ। ਅੱਛਾ। ਰਸਤੇ 'ਚ ਜਦੋਂ ਆਉਂਦੇ ਸੀ ਆਹੋ, ਕੈਂਪ ਇਕੱਠੇ ਹੀ ਆਉਂਦਾ ਸੀ ਸਾਰਾ ਬੰਦੇ, ਜਿੰਨਾ ਵੀ ਕੈਂਪ ਸੀ? ਕੈਂਪ ਇਕੱਠਾ। ਕੀ ਕੀ ਵੇਖਿਆ ਰਾਹ ਦੇ ਵਿੱਚ? ਰਾਹ ਦੇ ਵਿੱਚ ਦੇਖਿਆ ਵੀ ਬਸ ਸੜਕ ਤੇ ਇੱਧਰ ਉੱਧਰ ਨਹੀਂ ਸੀ ਹੋਣ ਦਿੰਦੇ। ਜਿਹੜਾ ਸੜਕ ਤੇ ਇੱਧਰ ਹੋਇਆ, ਗੋਲੀ ਮਾਰ ਦਿੱਤਾ। ਕੌਣ ਮਾਰ ਦਿੰਦਾ ਸੀ?
ਸਿੱਖ ਮਿਲਟਰੀ ਅੱਛਾ ਉਹ ਜਿਹੜੇ ਗੋਰਖੇ ਗੋਰਖੇ। ਗੋਰਖੇ ਤੇ ਐ ਛੱਪੜ ਆ ਜਾਣਾ ਨਾ ਸਾਡੇ ਕੋਲ ਲਾਗੇ ਲੋਕ ਭੱਜ ਕੇ ਦੁਨੀਆ ਦੇ ਛੱਪੜ ਦੇ ਪਾਣੀ ਪੀਣ ਵੜ ਜਾਣਾ। ਉਹਨਾਂ ਨੇ ਇੱਕ ਦੋ ਬੰਦਾ ਮਾਰ ਦੇਣਾ। ਮਾਰ ਦਿੰਦੇ ਸੀ। ਉਹ ਇੱਧਰ ਤਾਂ ਹੋਣ ਨਹੀਂ ਸੀ ਦਿੰਦੇ, ਸਿੱਧੇ ਜਾਓ। ਤੇ ਰਸਤੇ ਦੇ ਵਿੱਚ ਤਾਂ ਨਹੀਂ ਤੁਹਾਡੇ ਨਾਲ ਉਦੋਂ ਜਦੋਂ ਆਉਂਦੇ ਸੀ ਤੁਰ ਕੇ ਕੋਈ ਹਮਲੇ ਤਾਂ ਨਹੀਂ ਸੀ ਹੁੰਦੇ ਪਿੰਡਾਂ ਦੇ ਵਿੱਚੋਂ? ਨਾ ਕਿਸੇ ਨਾਲ ਸਿੱਖ ਜਾਂ ਹਿੰਦੂ ਕੋਈ ਹਮਲਾ ਤਾਂ ਨਹੀਂ ਕਰਦੇ? ਕੋਈ ਨਹੀਂ ਸੀ ਕਰਦਾ। ਅੱਛਾ ਫਿਰ ਅੱਗੇ ਕਿਵੇਂ ਨਿਕਲੇ? ਅੰਮ੍ਰਿਤਸਰ ਤੇ ਫਿਰ ਮੁਸਲਮਾਨਾਂ ਦੀ ਫੌਜ। ਅੱਛਾ ਅੰਮ੍ਰਿਤਸਰ 'ਚ ਆ ਗਈ। ਅੰਮ੍ਰਿਤਸਰ ਜਦੋਂ ਅਸੀਂ ਆਏ ਨਾ ਹਾਂਜੀ। ਫਿਰ ਮੁਸਲਮਾਨਾਂ ਦੀ ਫੌਜ ਪਹੁੰਚ ਗਈ। ਹੂੰ ਉਹਨਾਂ ਨੇ ਫਿਰ ਕਾਤੇ ਯਾਰ ਨੇ ਜਿੱਥੇ ਤਾਂ ਲੁੱਟ ਮਾਰ ਕਰ ਹੁੰਦੀ ਹੈ ਤੇ ਕਰੋ, ਹੂੰ ਜੋ ਲੱਭਦਾ ਖਾਓ। ਅੱਛਾ ਫਿਰ ਤੁਹਾਡਾ ਖਾਨਦਾਨ ਫਿਰ ਸਹੀ ਸਲਾਮਤ ਪਹੁੰਚ ਗਿਆ ਸੀ? ਹਾਂਜੀ ਸਰ, ਪੂਰਾ ਪਿੰਡ ਹੀ? ਪਿੰਡ ਕੋਈ ਮਰਿਆ ਤਾਂ ਨਹੀਂ ਪਿੰਡ ਦਾ? ਪਿੰਡ ਦੇ ਮਰੇ ਨੇ 3-4 ਬੰਦੇ। ਉਹ ਕਿੱਦਾਂ? ਉਹ ਗਏ ਨਾ, ਮਾਲ ਸਾਰਿਆਂ ਦੇ ਰਹਿ ਗਿਆ, ਪਿੰਡ ਕੋਈ ਸ਼ਾਇਦ ਨਹੀਂ ਸੀ ਲੈ। ਅੱਛਾ ਉਹ ਮਾਲ ਲੈਣ ਗਏ ਦੁਬਾਰਾ ਫੇਰ? ਦੁਬਾਰਾ ਫੇਰ ਹੂੰ ਕੋਈ 8-10 ਦੀ ਅੱਛਾ ਕੈਂਪ ਦੇ ਵਿੱਚੋਂ ਹੀ? ਕੈਂਪ ਦੇ ਵਿੱਚ ਉਹਨਾਂ ਨੇ ਮਾਲ ਦੇਤਾ। ਕਿਹਨਾਂ ਨੇ? ਹਿੰਦੂਆਂ ਨੇ, ਸਿੱਖਾਂ ਨੇ ਦੇਤਾ ਸੀ ਇਹਨਾਂ ਨੂੰ? ਮਾਲ ਦੇਤਾ ਤੇ ਆਟਾ ਵੀ ਦੇਤਾ। ਆਟਾ ਵੀ ਦੇਤਾ, ਜਿਹੜਾ ਉਹਨਾਂ ਦਾ ਮਾਲ ਦਾ ਉਹ ਵੀ ਦੇਤਾ। ਹਾਂਜੀ ਜਿਸ ਵਕਤ ਪਿੰਡੋਂ ਕੋਈ ਵਿਗੜੇ ਨਾ ਅੱਧਾ ਕਮੀਲ ਹਾਂਜੀ ਬਾਫੇ ਮਗਰੋਂ ਪੈ ਗਏ। ਆਪ ਹੀ ਉਹ? ਆਹੋ ਉੱਥੇ ਮਾਰ ਦਿੱਤੇ ਉਹਨਾਂ ਨੇ? ਉਹਨਾਂ ਨੇ ਜੀ ਬੰਦੇ ਮਾਰ ਦਿੱਤੇ 2 ਹੂੰ ਤੇ ਇੱਕ ਜ਼ਖਮੀ ਹੋ ਗਿਆ। ਜਿਹੜੇ ਜਵਾਨ ਸੀ ਹਾਂਜੀ ਉਹ 2 ਭੱਜਿਆ। ਅੱਛਾ ਬੰਦੇ ਉਹਨਾਂ ਨੇ 2 ਥਾਂ ਤੇ ਮਾਰਤੇ, ਹੂੰ ਇੱਕ ਜ਼ਖਮੀ। ਸਹੀ। ਉਹ ਫਿਰ ਉਹਦਾ ਇਲਾਜ ਲੂਜ ਕਰਾਇਆ, ਉਹ ਬਚ ਗਿਆ। ਸਹੀ ਹੋ ਗਿਆ। ਹਾਂ ਫਿਰ ਤੁਸੀਂ ਅੰਮ੍ਰਿਤਸਰ ਤੋਂ ਫਿਰ ਲਾਹੌਰ ਆਏ ਹਾਂ ਨਾ ਤੁਰਦੇ ਹੀ? ਤੁਹਾਡੇ ਕਿੰਨੇ ਦਿਨਾਂ 'ਚ ਤੁਸੀਂ ਪਹੁੰਚੇ ਹੋਣੇ ਹੋ ਪਿੰਡੋਂ ਜਦੋਂ ਨਿਕਲੇ ਹੋ? ਅਸੀਂ 15-16 ਦੇ ਬਾਅਦ ਆਏ। 15-16 ਦਿਨਾਂ 'ਚ? ਹਾਂ ਤੇ ਇੱਥੇ ਆ ਕੇ ਫਿਰ ਕਿੱਥੇ? ਕਸੂਰ ਕਸੂਰ ਆਏ। ਉਸ ਤੋਂ ਬਾਅਦ? ਉਸ ਤੋਂ ਬਾਅਦ ਫਿਰ ਅਸੀਂ ਚਲੇ ਗਏ ਫੈਸਲਾਬਾਦ, ਬੀਜੇ ਬੰਬੇ। ਹੂੰ ਉੱਥੇ ਰਹੇ ਅਸੀਂ 6 ਮਹੀਨੇ। ਅੱਛਾ ਤੇ ਸਾਡੇ ਤਾਏ ਦਾ ਪੁੱਤਰ ਸੀ, ਗਫੂਰ ਦੇ ਨਾਂ ਸੀ। ਹੂੰ ਉਹ ਆਖਣ ਲੱਗਾ ਵੀ ਸਾਡਾ ਕੋਈ ਹਾਲ ਨਹੀਂ ਹਾਂਜੀ ਤੇ ਤੂੰ ਚੱਲ। ਹੂੰ ਤੇ ਵੱਡੇ ਨੇ ਤਾਏ ਦੇ ਪੁੱਤਰ ਨੇ ਹਾਂਜੀ ਕਹਿੰਦਾ ਸਾਨੂੰ ਜ਼ਮੀਨ ਵੀ ਨਹੀਂ ਪੈਣ ਦਿੰਦੇ ਇੱਥੇ ਹਾਂਜੀ ਪਖੜੇ ਵਾਲੀ 'ਚ, ਸਹੀ। ਤੇ ਨਾ ਸਾਨੂੰ ਸਾਗ ਤੋੜਨ ਦਿੰਦੇ, ਨਾ ਸਾਨੂੰ ਗੰਨਾ ਪੱਟਣ ਦਿੰਦੇ। ਫੈਸਲਾਬਾਦ ਦੇ ਵਿੱਚ ਕਿ ਇੱਥੇ? ਇੱਥੇ। ਅੱਛਾ ਇੱਥੇ? ਅਸੀਂ ਫੈਸਲਾਬਾਦ ਚਲੇ ਗਏ। ਅੱਛਾ ਉਹ ਇੱਥੇ ਸੀ? ਉਹ ਇੱਥੇ ਸੀ। ਅੱਛਾ ਕਹਿੰਦਾ ਚੱਲ ਭਾਈ, ਆ ਗਿਆ। ਆ ਕੇ ਐਲਾਨ ਕਰਾਤਾ ਹੂੰ ਵੀ ਕੋਈ ਡੱਕੋ ਨਾ, ਸਾਗ ਵੀ ਤੋੜਨਾ, ਗੰਨੇ ਵੀ ਭੰਨਣੇ ਆ ਬੱਚਿਆਂ ਨੇ। ਹੂੰ ਤੇ ਜਿਹਨੇ ਡੱਕਿਆ ਉਹਨਾਂ ਦਾ ਭੈੜਾ ਹਾਲ ਕਰਾਂਗੇ। ਅੱਛਾ ਤੁਸੀਂ ਐਲਾਨ ਕਰਾਇਆ ਸੀ? ਆ ਅੱਛਾ ਫਿਰ ਤੁਸੀਂ ਵੀ ਇੱਥੇ ਆ ਗਏ ਸੀ? ਆ ਗਏ। ਅਸੀਂ ਕੋਈ ਮਹੀਨਾ ਬਾਅਦ ਆਏ। ਤੁਹਾਡਾ ਪੂਰਾ ਪਿੰਡ ਹੁਣ ਕਿੱਥੇ ਕਿੱਥੇ ਆਬਾਦ ਹੈ? ਕਈ ਪਿੰਡਾਂ ਦੇ ਕਿਹੜੇ ਨਹੀਂ ਕਿਸੇ ਜ਼ਿਆਦਾਤਰ ਕਿਹੜੇ ਇਲਾਕਿਆਂ 'ਚ? ਜ਼ਿਆਦਾ ਕਰ ਇੱਥੇ ਹੀ ਆ। ਇਸ ਪਿੰਡ ਦੇ ਵਿੱਚ ਬੁਢਾਲਾ ਜ਼ਿਲ੍ਹੇ 'ਚ? ਆ ਤੇ ਆ ਨਿੱਕੀ ਪਖੜੇ ਵਾਲੇ ਬੈਠੇ ਆ ਅੱਛਾ ਤੇ ਫੈਸਲਾਬਾਦ ਵੀ ਬੈਠੇ ਨੇ? ਫੈਸਲਾਬਾਦ ਵੀ ਬੈਠੇ ਆ ਹੂੰ ਬੀਜੇ। ਸਹੀ ਹੋ ਗਿਆ। ਤੇ ਆ ਦੱਬੇ ਵਾਲੇ ਮੱਦੂ ਖਦੀਦ 4 ਪਿੰਡਾਂ ਵਿੱਚ ਤਾਂ ਇੱਥੇ ਹੀ ਆ। ਸਹੀ। ਕਮਾ ਦੀਏ। ਜ਼ਮੀਨ ਮਿਲ ਗਈ ਤੁਹਾਨੂੰ ਫਿਰ ਸਾਰੀ? ਹਾਂ ਜਿੰਨੀ ਉੱਧਰ ਸੀ? ਹਾਂ ਕਿੰਨੀ ਜ਼ਮੀਨ ਆਈ ਫਿਰ ਤੁਹਾਨੂੰ ਇੱਥੇ? ਸਾਨੂੰ ਪਈਆਂ 15 ਪੈੜੀਆਂ ਸੀ ਸਾਰੀਆਂ, ਸਾਨੂੰ ਪਈਆਂ 5 ਪੈੜੀਆਂ ਇੱਥੇ। ਉਹ ਕਿਉਂ? ਤੇ ਸਾਡੇ 40 ਨੰਬਰ ਸੀ, ਹਾਂਜੀ ਇਹ ਪਈ ਹੈ ਸਾਨੂੰ 85 ਨੰਬਰਾਂ 'ਚ। ਅੱਛਾ ਹਾਂ 10 ਕਿੱਲੇ ਘੱਟ ਗਏ। ਸਹੀ ਸਹੀ। ਤੇ ਬਜ਼ੁਰਗੋ ਤੁਹਾਡੀ ਸ਼ਾਦੀ ਕਿਹੜੇ ਪਿੰਡ ਹੋਈ ਸੀ? ਮਹਾਨ। ਮਹਾਨ? ਮਹਾਨ। ਮਹਾਨ। ਤੇ ਵੱਡੇ ਭਾਈ ਦੀ ਕਿੱਥੇ ਸ਼ਾਦੀ ਹੋਈ ਸੀ? ਦੋਹਾਂ ਨੇ ਇਕੱਠੀ ਹੋਏ ਇੱਕ ਘਰ 'ਚ ਹੀ? ਇੱਕ ਘਰ। ਇਹ ਨਾਲ ਹੀ ਸੀ ਪਿੰਡ ਕਿ ਦੂਰ ਸੀ? ਕੋਈ 7 ਕੁ
ਕੋਸ ਕਿਵੇਂ ਗਈ ਸੀ ਜੰਜ ਚੇਤਾ? ਰਾਸ ਢੱਗਿਆਂ ਵਾਲੇ ਰਸ ਸੀ। ਢੱਗਿਆਂ ਵਾਲੀ ਗੱਡੇ ਸਨ। ਗੱਡੇ ਸਨ। ਅੱਛਾ, ਉਹਨਾਂ ਦੇ ਉੱਤੇ ਤੇ ਤੁਸੀਂ ਵੀ ਉਹਦੇ ਉੱਤੇ ਸੀ? ਹਾਂ, ਕਿੰਨੇ ਦਿਨ ਬਰਾਤ ਰਹਿੰਦੀ ਸੀ ਉਦੋਂ ਉੱਥੇ? 3 ਦਿਨ ਰਹਿੰਦੇ ਸੀ। ਇੱਕ ਦਿਨ ਜਾਣ, ਹਾਂਜੀ। ਇੱਕ ਦਿਨ ਰਹਿਣਾ, 3 ਦਿਨ ਚੱਲਣਾ। ਤੇ ਨਿਕਾਹ ਕਿਹੜੇ ਦਿਨ ਹੁੰਦਾ ਸੀ? ਨਿਕਾਹ ਦਾ ਬਣੇ ਹੋ ਜਾਂਦਾ ਸੀ। ਜਿੱਦਣ ਜਾਂਦੇ ਸੀ। ਤੇ ਕੀ ਕੀ ਖਾਣ ਨੂੰ ਦਿੰਦੇ ਹੁੰਦੇ ਸੀ ਕੁੜੀ ਵਾਲੇ? ਉਹ ਉਦੋਂ ਹੁੰਦਾ ਸੀ ਬੂਰਾ, ਚੌਲ, ਹੂੰ। ਗੋਸ਼ਤ ਤਾਂ ਹੁੰਦਾ ਹੀ ਨਹੀਂ ਸੀ। ਅੱਛਾ। ਬੂਰਾ ਕੁੱਟਿਆ ਹੋਇਆ ਹੁੰਦਾ ਦਾ, ਹੂੰ। ਚੌਲ ਅੱਬਲ ਪਕਾਉਣੇ, ਉੱਪਰ ਹਾਂਜੀ। ਬੂਰਾ ਪਾਉਣਾ ਤੇ ਘਿਓ ਪਾਉਣਾ। ਪੂਰਾ ਕਾਹਦਾ ਹੁੰਦਾ ਸੀ ਉਹ? ਚੀਨੀ ਦਾ, ਚੀਨੀ ਦਾ। ਹਾਂ, ਬਰੀਕ ਚੀਨੀ ਹੁੰਦੀ ਤੇ ਸੀ। ਘਿਓ ਵੀ ਖੁੱਲਾ ਹੁੰਦਾ ਸੀ? ਘਿਓ ਖੁੱਲਾ ਟੀਨਾਂ ਦੇ ਟੀਨ ਪੈਂਦੇ ਸੀ, ਜਿੰਨਾ ਮਰਜ਼ੀ ਪਾਓ। ਠੀਕ ਹੋ ਗਿਆ। ਪਿੰਡ ਵੇਖਣ ਨੂੰ ਦਿਲ ਕਰਦਾ ਤੁਹਾਡਾ? ਹਾਂ, ਦੇਖਣਾ ਚਾਹੁੰਦੇ ਹੋ ਪਿੰਡ? ਦਿਖਾ ਦਿਓ। ਇਨਸ਼ਾਅੱਲਾ ਹੀ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵਿਖਾਉਣ ਦੀ। ਜੇ ਅਗਰ ਕੋਈ ਉੱਥੋਂ ਦਾ ਬੰਦਾ ਵੇਖਦਾ ਹੋਇਆ ਵੀਡੀਓ, ਤੁਹਾਡੇ ਤੱਕ ਪਹੁੰਚਾਵਾਂਗੇ ਅਸੀਂ। ਠੀਕ ਹੈ। ਹੁਣ ਅਗਰ ਤੁਸੀਂ ਜਾਣਾ ਪਵੇ ਤੁਹਾਨੂੰ ਪਿੰਡ, ਹਾਂ ਜੀ, ਪਛਾਣ ਲੋਗੇ ਪਿੰਡ ਦੀਆਂ ਗਲੀਆਂ? ਹਾਂ, ਆਪਣਾ ਘਰ ਲੱਭ ਲੋਗੇ? ਲੱਗਦਾ। ਕਦੀ ਆਉਂਦਾ ਹੁਣ ਚੇਤੇ ਰਾਤ ਨੂੰ ਸੁੱਤੇ? ਆਉਂਦਾ। ਅੱਛਾ। ਹਾਂ, ਰੋਜ਼ ਆਉਂਦਾ ਯਾਦ। ਠੀਕ ਹੋ ਗਿਆ ਬਜ਼ੁਰਗੋ, ਹੂੰ। ਬਹੁਤ ਮਿਹਰਬਾਨੀ। ਗੱਡੀ